ਅਗਲੀ ਬਿਲਕੁਲ। ਗੱਲ ਕਰੀਏ ਸ਼ਰਮਾ ਜੀ ਔਰਤ ਦੀ। ਔਰਤ ਨੂੰ ਬੜਾ ਤਕੜਾ ਸਨਮਾਨ ਦਿੱਤਾ ਹੈ ਵੇਦਾਂ ਸ਼ਾਸਤਰਾਂ ਨੇ, ਔਰਤ ਦੀ ਮਹਿਮਾ ਦੇ ਵਿੱਚ ਵੀ ਗੱਲਾਂ ਕਹੀਆਂ ਨੇ, ਤੇ ਆਪਾਂ ਦੇਖਦੇ ਹਾਂ ਕਿ ਪਹਿਲੇ ਪਾਤਸ਼ਾਹ ਨੇ ਵੀ ਬਹੁਤ ਵੱਡੀ ਗੱਲ ਉਹਨਾਂ ਸਮਿਆਂ ਦੇ ਵਿੱਚ ਔਰਤ ਦੇ ਸੰਦਰਭ ਦੇ ਵਿੱਚ ਕਹੀ। ਉਦੋਂ ਔਰਤ ਦੇ ਹਾਲਾਤ ਹੀ ਕੁਛ ਇੱਦਾਂ ਦੇ ਸਨ। ਸੋ ਅਦਾਲਤਾਂ ਦੇ ਕਿਉਂ ਮੰਦਾ ਆਖੀਏ ਜਿਸ ਹਾਂਜੀ ਜੰਮੇ ਜੰਮੇ ਰਜਾਨ। ਰਜਾਨ, ਬਿਲਕੁਲ ਜੀ। ਅਦਾਲਤਾਂ ਦੇ ਬਾਰੇ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਸ਼ਰਮਾ ਜੀ, ਤਫਸੀਲ ਤੁਸੀਂ ਦੱਸ ਦੇਣਾ ਕਿ ਔਰਤਾਂ ਦੇ ਲਈ ਚੁਭਵੀਂ ਤੇ ਜਿਹੜੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਆ ਉਹ ਹੁਣ ਨਹੀਂ ਹੋਊਗੀ। ਪ੍ਰਵੀਨ ਜੀ, ਹਿੰਦੀ ਫਿਲਮਾਂ 'ਚ ਇੱਕ ਦ੍ਰਿਸ਼ ਜ਼ਿਆਦਾਤਰ ਆ ਜਾਂਦਾ ਅਦਾਲਤੀ ਦ੍ਰਿਸ਼। ਹਾਂਜੀ ਉਹ ਖਾਸ ਕਰਕੇ ਬਲਾਤਕਾਰ ਵਾਲੇ ਮਾਮਲੇ ਦੇ ਵਿੱਚ, ਹੈ ਨਾ। ਜੀ ਜੀ। ਤੇ ਉਹ ਮਤਲਬ ਜਦੋਂ ਉਹ ਦ੍ਰਿਸ਼ ਅਦਾਲਤ ਦਾ ਦ੍ਰਿਸ਼ ਹੁੰਦਾ ਹੈ, ਉਹ ਵਿਰੋਧੀ ਧਿਰ ਦਾ ਜਾਂ ਬੜੇ ਘਰਾਣਿਆਂ ਦੇ ਮੁੰਡਿਆਂ ਨੂੰ, ਹੈ ਨਾ, ਐਸ਼ ਪ੍ਰਸਤੀ ਵਾਲੇ ਮੁੰਡਿਆਂ ਨੂੰ ਬਚਾਉਣ ਵਾਲਾ ਜਿਹੜਾ ਦ੍ਰਿਸ਼ ਹੁੰਦਾ ਹੈ, ਉਹਨਾਂ ਦਾ ਜਿਹੜਾ ਵਕੀਲ ਹੈ, ਫਿਰ ਉਹ ਜਿਹੇ ਜਿਹੇ ਸ਼ਬਦਾਂ ਦੀ ਜਿਹੀ ਜੀ ਚੋਣ ਕਰਕੇ, ਜਿਹੇ ਜਿਹੇ ਤੰਜ ਕਰਕੇ ਉੱਥੇ ਸਵਾਲ ਕਰਦਾ, ਤਾਂ ਇੰਝ ਲੱਗ ਰਿਹਾ ਹੁੰਦਾ ਕਿ ਜਿਵੇਂ ਉਹ ਸਵਾਲ ਨਾ ਕਰ ਰਿਹਾ ਹੋਵੇ, ਔਰਤ ਨੂੰ ਨਗਨ ਕਰ ਰਿਹਾ ਹੋਵੇ, ਹਾਂਜੀ ਔਰਤ ਬਿਲਕੁਲ ਨੂੰ ਬੇਪਰਦਾ ਕਰ ਰਿਹਾ ਹੋਵੇ, ਔਰਤ ਦੇ ਲੀੜੇ ਲਾ ਰਿਹਾ ਹੋਵੇ। ਤੇ ਉਹ ਇੰਝ ਲੱਗਦਾ ਕਿ ਜਿਵੇਂ ਬਲਾਤਕਾਰ ਇੱਕ ਵਾਰ ਤਾਂ ਪਹਿਲਾਂ ਹੋ ਲਿਆ, ਪਰ ਇੱਥੇ ਬਾਰ-ਬਾਰ ਹਰ ਸਵਾਲ ਨਾਲ ਬਲਾਤਕਾਰ ਹੋ ਰਿਹਾ। ਸੋ ਉਹ ਫਿਲਮੀ ਦ੍ਰਿਸ਼ ਹਕੀਕਤ ਦੇ ਵਿੱਚ ਵੀ ਵਰਤਿਆ ਜਾਂਦਾ, ਚਾਹੇ ਉਹ ਅਣਜਾਣੇਪਣ 'ਚ ਹੋਵੇ, ਚਾਹੇ ਸ਼ਰਾਰਤਨ ਹੋਵੇ। ਠੀਕ ਹੈ। ਕਿੰਨੇ ਸ਼ਬਦ ਮਤਲਬ ਕਿ ਸਾਡੇ ਰੂਟੀਨ ਦੇ ਵਿੱਚ ਬੰਦੇ ਤਾਂ ਬੰਦੇ, ਔਰਤਾਂ ਵੀ ਔਰਤਾਂ ਲਈ ਵਰਤ ਲੈਂਦੀਆਂ, ਹੈ ਨਾ। ਇਹ ਤਾਂ ਧੰਦੇ ਵਾਲੀ ਜਨਾਨੀ ਹੈ ਨਾ, ਇਹ ਤਾਂ ਫਲਾਣੀ ਦੀ ਰੱਖੀ ਹੋਈ ਹੈ, ਇਹ ਤਾਂ ਉਹਦੀ ਰਖਾਇਲ ਹੈ। ਮਤਲਬ ਬੰਦੇ ਤਾਂ ਬੰਦੇ, ਜਨਾਨੀਆਂ ਵੀ ਜਨਾਨੀਆਂ ਲਈ ਵਰਤ ਲੈਂਦੇ ਨੇ। ਗਾਲਾਂ ਔਰਤਾਂ ਨੂੰ ਸੰਬੋਧਨ ਹੋ ਕੇ ਗਾਲਾਂ ਸ਼ਬਦ ਤਾਂ ਅਸੀਂ ਮਤਲਬ ਕਿ ਔਰਤ ਤੋਂ ਬਿਨਾਂ ਸਾਨੂੰ ਲੱਗਦਾ ਗਾਲ ਹੀ ਨਹੀਂ ਪੂਰੀ। ਗਾਲ ਹੀ ਨਹੀਂ ਪੂਰੀ। ਹਾਂਜੀ ਅਸੀਂ ਲੜਾਈ ਬੰਦਿਆਂ ਦੀ ਹੋਵੇ ਤੇ ਅਸੀਂ ਲਿਆਉਂਦੇ ਵਿੱਚ ਆਪਣੀ ਮਾਂ ਨੂੰ, ਆਪਣੀ ਭੈਣ ਨੂੰ, ਆਪਣੀ ਧੀ ਨੂੰ, ਹੈ ਨਾ। ਸੋ ਅਸੀਂ ਰਿਸ਼ਤਿਆਂ ਦੀ ਕਦਰ ਤਾਂ ਅਸੀਂ ਉਹ ਨਹੀਂ ਕਰਦੇ। ਸੋ ਉਸੇ ਤਰ੍ਹਾਂ ਦਾ ਵਿਵਹਾਰ ਫਿਰ ਸਾਡੇ ਕਾਰਵਾਈ 'ਚ ਵੀ, ਕੰਮ 'ਚ ਵੀ ਆ ਜਾਂਦਾ, ਤੇ ਉਹੀ ਵਿਵਹਾਰ ਸਾਡੀ ਅਦਾਲਤਾਂ ਵਿੱਚ ਵੀ ਪਿਆ ਸੀਗਾ, ਔਰ ਲੰਮੇ ਸਮੇਂ ਤੋਂ ਇਹਦੇ ਬਾਰੇ ਚੁੱਪੀ ਸੀ ਜੀ। ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼੍ਰੀ ਚੰਦਰਚੂੜ ਜੀ ਹੋਰਾਂ ਨੇ 8 ਮਾਰਚ ਨੂੰ ਮਹਿਲਾ ਦਿਵਸ ਵਾਲੇ ਦਿਨ ਇਹ ਪਹਿਲ ਕਦਮੀ ਕੀਤੀ। ਕਹਿੰਦੇ ਕਿ ਕੁਝ ਕਰਨ ਦੀ ਲੋੜ ਹੈ ਤਾਂ ਕਿ ਇਹ ਆਪੱਤੀਜਨਕ ਸ਼ਬਦਾਂ ਨੂੰ ਬਾਹਰ ਕੀਤਾ ਜਾ ਸਕੇ। ਇੱਕ ਨਵੀਂ ਡਿਕਸ਼ਨਰੀ ਸ਼ਬਦਾਂ ਦੀ, ਅਦਾਲਤੀ ਡਿਕਸ਼ਨਰੀ ਮਹਿਲਾਵਾਂ ਦੇ ਲਈ, ਔਰਤਾਂ ਦੇ ਲਈ, ਬੀਬੀਆਂ ਦੇ ਲਈ ਤਿਆਰ ਕਰਨ ਦੀ ਲੋੜ ਹੈ। ਉਹਨਾਂ ਨੇ ਇਸ ਦੀ ਪਹਿਲ ਕਦਮੀ ਕੀਤੀ, ਉਹਨਾਂ ਨੇ ਇਸ਼ਾਰਾ ਕੀਤਾ ਇਸ ਗੱਲ ਵੱਲ। ਔਰ ਇਹ ਮਤਲਬ ਕਿ ਪੈਂਡਾ ਜਿਹੜੇ ਬਣੇ ਨੇ ਪ੍ਰਵੀਨ ਜੀ, ਉਹਨਾਂ ਦੇ ਤੁਰਨ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ, ਪਰ ਆਪਣਾ ਪੈਂਡਾ ਬਣਾ ਕੇ ਤੁਰਨ ਵਾਲੇ ਬਹੁਤ ਘੱਟ ਹੁੰਦੇ। ਸੋ ਚੰਦਰਚੂੜ ਉਹਨਾਂ ਤੋਂ ਉਹੀ ਜਿਹੀਆਂ ਉਮੀਦਾਂ ਨੇ ਕਿ ਉਹ ਆਪਣਾ ਪੈਂਡਾ ਬਣਾ ਕੇ ਤੁਰਨ ਵਾਲੇ ਲੋਕ ਨੇ, ਜਿਨ੍ਹਾਂ ਤੋਂ ਸਰਕਾਰਾਂ ਵੀ ਖੌਫ ਖਾਂਦੀਆਂ ਨੇ। ਸੋ ਇਸ ਲਈ ਉਮੀਦ ਹੈ ਕਿ ਉਹ ਕੁਝ ਨਵਾਂ ਕਰਨਗੇ। ਸੋ ਉਸੇ ਜੋ ਇਹ ਪਲ ਜਨਮਿਆ ਕਿ ਉਹਨਾਂ ਨੇ 8 ਮਾਰਚ ਮਹਿਲਾ ਦਿਵਸ ਵਾਲੇ ਦਿਨ ਜਿਹੜਾ ਸੁਪਨਾ ਲਿਆ, ਉਹ 16 ਅਗਸਤ ਨੂੰ ਜਾ ਕੇ ਮਤਲਬ ਕਾਰਗਰ ਹੁੰਦਾ ਨਜ਼ਰ ਆਇਆ, ਸਹੀ ਮਤਲਬ ਸੰਪੂਰਨ ਹੁੰਦਾ ਨਜ਼ਰ ਆਇਆ। ਬੇਸ਼ੱਕ ਉਹਦੇ ਵਿੱਚ ਹੋਰ ਅਜੇ ਬਹੁਤ ਕੁਝ ਸ਼ਾਮਿਲ ਹੋਣਾ ਬਾਕੀ ਹੋਊਗਾ। ਸੋ ਉਹਨਾਂ ਨੇ ਜੀ ਇੱਕ 16 ਮਾਰਚ ਨੂੰ ਇੱਕ ਕਿਤਾਬਚਾ ਜਾਰੀ ਕੀਤਾ, ਠੀਕ ਹੈ ਨਾ, ਇੱਕ ਨਵੀਂ ਡਿਕਸ਼ਨਰੀ ਜਿਹਨੂੰ ਕਹਿ ਸਕਦੇ ਹਾਂ, ਕਿਤਾਬਚੇ ਦੇ ਰੂਪ 'ਚ ਬਕਾਇਦਾ ਸ਼ਬਦ ਨੇ ਕਿ ਆਹ ਸ਼ਬਦ ਵਰਤੇ ਜਾਂਦੇ ਨੇ, ਪਰ ਇਹਨਾਂ ਦੀ ਥਾਂ ਤੇ ਹੁਣ ਇਹ ਵਰਤੇ ਜਾਣੇ ਚਾਹੀਦੇ ਨੇ ਜਾਂ ਇਹ ਵਰਤੇ ਜਾਣ। ਸੋ ਉਹਦੇ ਲਈ ਬਕਾਇਦਾ ਤੌਰ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਨੇ ਕੰਮ ਕੀਤਾ, ਉਹ ਕਲਕੱਤਾ ਹਾਈ ਕੋਰਟ ਦੀਆਂ ਸਨਮਾਨਜਨਕ ਤੇ ਉਹਨਾਂ ਦੇ ਨਾਲ ਦੀ ਟੀਮ ਹੈ, ਜਿਹਦੇ ਵਿੱਚ ਬਕਾਇਦਾ ਤੌਰ ਤੇ ਕਲਕੱਤਾ ਹਾਈ ਕੋਰਟ ਦੀ ਜਿਹੜੀ ਜਸਟਿਸ ਨੇ, ਹੈ ਨਾ, ਮੌਸਮੀ ਭੱਟਾਚਾਰੀਆ ਜੀ, ਉਹ ਨੇ, ਫਿਰ ਰਿਟਾਇਰਡ ਜੱਜ ਨੇ ਪ੍ਰਭਾ ਸ਼੍ਰੀ ਦੇਵਨ ਜੀ, ਇਸੇ ਤਰ੍ਹਾਂ ਜਸਟਿਸ ਗੀਤਾ ਮਿੱਤਲ ਜੀ ਤੇ ਪ੍ਰੋਫੈਸਰ ਝੁਮਾ ਸੇਨ ਜੀ, ਇਹ ਸਾਰਿਆਂ ਨੇ ਮਿਲ ਕੇ ਦਸਤਾਵੇਜ਼ੀ ਤਿਆਰ ਕੀਤੀ ਹੈ। ਔਰ ਇਹਦੇ ਹਵਾਲੇ ਨਾਲ ਕੁਝ ਸ਼ਬਦ ਚੁਣੇ ਗਏ ਨੇ, ਜਿਵੇਂ ਅਫੇਅਰ ਸ਼ਬਦ ਵਰਤਿਆ ਜਾਂਦਾ, ਹੈ ਨਾ, ਕਿ ਇਹਦਾ ਤਾਂ ਚੱਕਰ ਚੱਲਦਾ ਜੀ, ਇਹ ਮਤਲਬ ਆਪਣੇ ਆਪ 'ਚ ਅਪਮਾਨਿਤ ਸ਼ਬਦ ਹੈ, ਚੱਕਰ ਚੱਲਦਾ ਜੀ। ਤੇ ਜੇ ਚੱਲਦਾ ਤਾਂ ਕੱਲੀ ਜਨਾਨੀ ਥੋੜਾ ਚੱਲਦਾ, ਬੰਦੇ ਦਾ ਵੀ ਤਾਂ ਨਾਲ ਹੀ ਚੱਲਦਾ। ਬਿਲਕੁਲ ਸਹੀ ਹੈ। ਆਪਣੇ ਪਿੰਡਾਂ 'ਚ ਬੈਠ ਕੇ ਨਾ ਕਈ ਵਾਰ ਗੱਲ ਕਰਨਗੇ, ਬਾਈ ਐਕਚੁਅਲੀ ਕੁੜੀਆਂ ਦੇ ਵਿਆਹ ਬਹੁਤ ਨੇ, ਕੁੜੀਆਂ ਦੇ ਕੱਲੀਆਂ ਦੀ ਥੋੜਾ ਨੇ, ਉਹਨੇ ਮੁੰਡਿਆਂ ਦੇ ਵੀ ਨੇ ਭਾਈ। ਬਿਲਕੁਲ ਸਹੀ ਹੈ। ਤੇ ਉਸੇ ਤਰ੍ਹਾਂ ਦੀ ਇਹ ਗੱਲ ਹੈ ਕਿ ਇਹ ਤਾਂ ਚੱਕਰ ਵਾਲੀ ਜਨਾਨੀ ਹੈ ਜੀ, ਇਹਦਾ ਤਾਂ ਚੱਕਰ ਆ, ਤੇ ਚੱਕਰ ਕਿਹਦੇ ਨਾਲ ਆ? ਬਿਲਕੁਲ ਸਹੀ। ਫੇਰ ਮਤਲਬ ਕਿ ਪ੍ਰੋਸਟੀਕਿਊਟ, ਹੈ ਨਾ, ਧੰਦੇ ਵਾਲੀ ਜਨਾਨੀ, ਕਿ ਉਹ ਕੱਲੀ ਉਹ ਧੰਦਾ ਕਰਦੀ ਆ, ਉਹ ਧੰਦਾ ਕਰਨ ਆਉਂਦਾ ਕੌਣ ਆ ਉਹਦੇ ਕੋਲ? ਉਹ ਬੰਦੇ ਨਹੀਂ ਬਦਨਾਮ ਕਿਉਂ ਨਹੀਂ ਹੁੰਦੇ? ਸੋ ਇਸ ਲਈ ਇਹੋ ਜਿਹੇ ਜਿਹੜੇ ਸ਼ਬਦ ਸੀ, ਉਹਨਾਂ ਦਾ ਬਦਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਕਿ ਹੁਣ ਅਫੇਅਰ ਸ਼ਬਦ ਨਹੀਂ, ਵਿਆਹ ਵਰਗਾ ਰਿਸ਼ਤੇ ਵਾਲਾ ਸ਼ਬਦ ਵਰਤਿਆ ਜਾਊਗਾ। ਇਸੇ ਤਰ੍ਹਾਂ ਪ੍ਰੋਸੀਕਿਊਟ ਜਾਂ ਧੰਦੇ ਵਾਲੀ ਦੇ ਥਾਂ ਦੇ ਉੱਤੇ ਵਰਕਰ ਵਰਤਿਆ ਜਾਊਗਾ, ਲੋੜ ਪੈਣ ਤੇ ਉਹਨੂੰ ਸੈਕਸ ਵਰਕਰ ਕਿਹਾ ਜਾ ਸਕਦਾ। ਠੀਕ ਹੈ ਜੀ। ਫਿਰ ਇਸੇ ਤਰ੍ਹਾਂ ਬਿਨ ਵਿਆਹੀ ਮਾਂ, ਉਹ ਕਹਿੰਦੇ ਜੀ ਮਾਂ ਤਾਂ ਮਾਂ ਹੈ, ਵਿਆਹ ਤੇ ਜਿਹਦੇ ਬੱਚਾ ਜੰਮ ਗਿਆ ਉਹ ਮਾਂ ਹੈ। ਇਹ ਵੱਖਰਾ ਵਿਸ਼ਾ ਕਿ ਉਹਦਾ ਪਿਓ ਲੱਭੋ, ਪਿਓ ਕੌਣ ਹੈ?
ਉਹਦੇ ਵਿੱਚ ਹੂੰ, ਮਾਂ ਦਾ ਕਈ ਵਾਰ ਕਸੂਰ ਵੀ ਨਹੀਂ ਹੁੰਦਾ, ਬਲਾਤਕਾਰ ਦਾ ਸ਼ਿਕਾਰ ਹੋ ਕੇ ਤੇ ਅਸੀਂ ਉਹਨੂੰ ਐ ਕਾਤਲ ਬਣਾ ਦਿੰਦੇ ਆ, ਉਹਨੂੰ ਅਸੀਂ ਐ ਅਪਮਾਨਿਤ ਬਣਾ ਦਿੰਦੇ ਆ, ਉਹਨੂੰ ਦੋਸ਼ੀ ਬਣਾ ਦਿੰਦੇ ਆ। ਹੂੰ, 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 ਹੂੰ। ਸੋ ਇਸ ਲਈ ਬਿਨ ਵਿਆਹੀ ਮਾਂ ਦੀ ਥਾਂ ਤੇ ਸਿਰਫ ਮਾਂ ਸ਼ਬਦ ਵਰਤਿਆ ਜਾਊਗਾ ਹੁਣ। ਇਸੇ ਤਰ੍ਹਾਂ ਗੁੱਡ ਵਾਈਫ, ਬੈਡ ਵਾਈਫ, ਚੰਗੀ ਪਤਨੀ, ਮਾੜੀ ਪਤਨੀ। ਕਹਿੰਦੇ ਪਤਨੀ ਪਤਨੀ ਹੈ ਜੀ, ਉਹਦੇ ਜਿਹੜੇ ਗੁਨਾਹ ਹੋਣਗੇ, ਜੇ ਉਹ ਦੋਸ਼ੀ ਹੈ ਤਾਂ ਦੋਸ਼ੀ ਦੇ ਦਿਓ, ਜੇ ਬੰਦਾ ਪਤੀ ਹੈ, ਚੰਗਾ ਹੈ ਤਾਂ ਮਾੜਾ ਹੈ ਤਾਂ ਉਹਦੇ ਗੁਨਾਹਾਂ ਦੀ ਸਜ਼ਾ ਦੇ ਦਿਓ। ਪਰ ਆਹ ਸ਼ਬਦ ਕਿਉਂ? ਸੋ ਗੁੱਡ ਵਾਈਫ ਤੇ ਬੈਡ ਵਾਈਫ ਦੀ ਥਾਂ ਦੇ ਉੱਤੇ ਹੁਣ ਵਾਈਫ ਸ਼ਬਦ ਵਰਤਿਆ ਜਾਊਗਾ। ਚੰਗੀ ਘਰ ਵਾਲੀ, ਮਾੜੀ ਘਰ ਵਾਲੀ ਥਾਂ ਤੇ ਸਿਰਫ ਘਰ ਵਾਲੀ ਜਾਂ ਪਤਨੀ ਸ਼ਬਦ ਵਰਤਿਆ ਜਾਊਗਾ ਜੀ। ਜੀ। ਇਸੇ ਤਰ੍ਹਾਂ ਰਖੇਲ ਦੀ ਥਾਂ ਤੇ, ਮੁੱਲ ਦੀ ਤੀਵੀਂ ਦੀ ਥਾਂ ਦੇ ਉੱਤੇ ਸਹਿਯੋਗੀ ਔਰਤ ਵਰਤਿਆ ਜਾਊਗਾ ਕਿ ਇਹਦੇ ਨਾਲ ਸਹਿਯੋਗੀ ਔਰਤ ਹੈ ਜੀ, ਇਹਦੇ ਨਾਲ ਰਿਸ਼ਤਾ ਜੀ ਇਹਦਾ ਔਰਤ ਦਾ, ਹੈ ਨਾ, ਏਦਾਂ ਸ਼ਬਦ। ਸੋ ਇਸ ਲਈ ਇਹ ਸ਼ਬਦਾਵਲੀ ਤਿਆਰ ਹੋਈ ਹੈ ਜੀ। ਇਹ ਬੇਸ਼ੱਕ ਕਲਕੱਤਾ ਹਾਈ ਕੋਰਟ ਦੀ ਟੀਮ ਦੇ ਹਵਾਲੇ ਨਾਲ ਬਣੀ ਹੈ ਔਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਹੋਰਾਂ ਦੀ ਦੇਖ ਰੇਖ ਹੇਠ ਇਸ ਨੂੰ ਅੰਤਮ ਰੂਪ ਦੇ ਕੇ ਖਿਤਾਬਚਨ ਜਾਰੀ ਕਰ ਦਿੱਤਾ ਗਿਆ। ਪਰ ਹੇਠਲੀਆਂ ਅਦਾਲਤਾਂ 'ਚ ਖਾਸ ਕਰਕੇ ਪ੍ਰਵੀਨ ਜੀ, ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਜਿਹੋ ਜਿਹੀ ਭਾਸ਼ਾ, ਜਿਹੋ ਜਿਹੀ ਸ਼ੈਲੀ ਆ, ਉੱਥੋਂ ਦੇ ਹਿਸਾਬ ਨਾਲ ਵੀ, ਉੱਥੋਂ ਦੇ ਹਾਲਾਤ ਦੇ ਹਿਸਾਬ ਨਾਲ ਵੀ ਕੁਝ ਸ਼ਬਦ ਹੋਰ ਹੋਣਗੇ ਜਿਹੜੇ ਇਹਦੇ 'ਚ ਸ਼ਾਮਲ ਹੋਣੇ ਜ਼ਰੂਰੀ ਨੇ। ਸੋ ਪੰਜਾਬ ਦੇ ਹਵਾਲੇ ਨਾਲ ਪੰਜਾਬ ਦੇ ਕੋਈ ਸ਼ਬਦ ਵਰਤੇ ਜਾਂਦੇ ਹੋਣਗੇ, ਕਲਕੱਤੇ ਦੇ ਹਿਸਾਬ ਨਾਲ ਹੋਰ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਹੋਣਗੇ, ਹੈ ਨਾ, ਬੰਗਾਲ ਦੇ ਹਿਸਾਬ ਨਾਲ ਵੱਖਰੇ ਆ, ਤਾਂ ਮਤਲਬ ਕਿ ਉੜੀਸਾ ਦੇ ਹਿਸਾਬ ਨਾਲ ਵੱਖਰੇ ਹੋਣਗੇ, ਹੈ ਨਾ। ਸੋ ਵੱਖੋ-ਵੱਖ ਸੂਬਿਆਂ ਦੇ ਗੁਜਰਾਤ ਦੇ ਹਿਸਾਬ ਨਾਲ ਵੱਖਰੇ ਹੋਣਗੇ। ਸੋ ਉਹਨਾਂ ਸਾਰੇ ਸੂਬਿਆਂ ਦੇ ਵਿੱਚੋਂ ਵੀ ਇਹ ਸ਼ੈਲੀ ਨੂੰ ਲੈ ਕੇ ਇਹ ਸ਼ਬਦ ਇਕੱਲੇ ਕੋਰਟ ਕਚਹਿਰੀ ਤੱਕ ਨਹੀਂ ਮਿਲਦਾ, ਥਾਣਿਆਂ ਤੱਕ ਵੀ, ਅਦਾਲਤੀ ਸਿਸਟਮ ਤੱਕ ਵੀ, ਜੱਜਾਂ ਵਕੀਲਾਂ ਤੱਕ ਵੀ, ਤੇ ਉਹ ਤੋਂ ਬਾਅਦ ਇਹ ਸਕੂਲਾਂ ਦੇ ਵਿੱਚ ਬੋਲਚਾਲ ਦੀ ਭਾਸ਼ਾ 'ਚ ਵੀ ਜਵਾਕਾਂ ਨੂੰ ਵੀ ਇਸ ਲਈ ਤਿਆਰ ਕਰਨ ਦੀ ਲੋੜ ਹੈ ਕਿ ਔਰਤ ਦੇ ਸਨਮਾਨ ਦੇ ਲਈ, ਮਾਤਰ ਸ਼ਕਤੀ ਦੇ ਸਨਮਾਨ ਦੇ ਲਈ ਇਹੋ ਜਿਹੇ ਸ਼ਬਦ ਸਾਡੀ ਡਿਕਸ਼ਨਰੀ 'ਚ ਹੋਣੇ ਹੀ ਨਹੀਂ ਚਾਹੀਦੇ। ਅੱਜ ਤਾਂ ਇਹ ਕਿਤਾਬ 'ਚ ਛਾਪਿਆ ਕਿ ਹਾਂ ਇਹਨਾਂ ਸ਼ਬਦਾਂ ਥਾਂ ਤੇ ਇਹ ਸ਼ਬਦ ਵਰਤੇ ਜਾਣ। ਹੌਲੀ ਹੌਲੀ ਆਹ ਸ਼ਬਦ ਮੈਨੂੰ ਲੱਗਦਾ ਨਹੀਂ ਵਰਤੇ ਜਾਣੇ ਚਾਹੀਦੇ, ਸਿਰਫ ਜਿਹੜੇ ਵਰਤੇ ਜਾਣੇ ਚਾਹੀਦੇ ਨੇ ਉਹੀ ਪ੍ਰਚਾਰੇ ਜਾਣ ਬਸ। ਜੀ ਜੀ, ਬਿਲਕੁਲ ਸ਼ਰਮਾ ਜੀ, ਇਹ ਸੋਧਾਂ ਹੋਣੀਆਂ ਚਾਹੀਦੀਆਂ। ਔਰ ਜੇਕਰ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਸੱਭਿਆ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਸੱਭਿਆ ਸਮਾਜ ਦੇ ਵਿੱਚ ਤਾਂ ਫਿਰ ਸਨਮਾਨ ਤਾਂ ਫਿਰ ਮਰਦ ਦਾ ਨਹੀਂ, ਔਰਤ ਦਾ ਵੀ ਤਾਂ ਹੋਣਾ ਚਾਹੀਦਾ ਨਾ। ਉਨਾ ਹੀ ਹੈ। ਹਾਂ, ਉਨਾ ਹੀ ਹੈ, ਬਿਲਕੁਲ। ਉਹ ਵੀ ਬਰਾਬਰ ਦੀ ਇੱਕ ਧਿਰ ਹੈ ਤੇ ਉਹਦਾ ਸਨਮਾਨ ਜਿਹੜਾ ਉਨਾ ਹੀ ਹੋਣਾ ਚਾਹੀਦਾ। ਜਿਸ ਤਰੀਕੇ ਨਾਲ ਮਰਦ ਨੂੰ ਸੰਬੋਧਿਤ ਕੀਤਾ ਜਾਂਦਾ, ਉਸ ਤਰੀਕੇ ਨਾਲ ਔਰਤ ਨੂੰ ਵੀ ਕੀਤਾ ਜਾਣਾ ਚਾਹੀਦਾ। ਔਰ ਜੇਕਰ ਤੁਸੀਂ ਇਹ ਸਮਝਦੇ ਹੋ ਕਿ ਬਰਾਬਰ ਹੈ, ਫਿਰ ਉਸੇ ਤਰੀਕੇ ਨਾਲ, ਜਿਸ ਤਰੀਕੇ ਨਾਲ ਤੁਸੀਂ ਅੱਜ ਤੱਕ ਔਰਤ ਨੂੰ ਕਰਦੇ ਰਹੇ ਹੋ, ਕੁਝ ਸਮਾਂ ਮਰਦ ਨੂੰ ਕਰਕੇ ਦੇਖੋ, ਉਹਨੂੰ ਕਿਸ ਤਰ੍ਹਾਂ ਦੀ ਭਾਵਨਾ ਦਾ, ਹੀਨ ਭਾਵਨਾ ਦਾ ਸ਼ਿਕਾਰ ਹੁੰਦਾ। ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਬਿਨ ਵਿਆਹੀ ਮਾਂ ਜਾਂ ਸਹਿਯੋਗੀ ਔਰਤ, ਤਾਂ ਠੀਕ ਹੈ, ਇਹ ਸਮਾਜਿਕ ਤਾਣਾ ਬਾਣਾ ਇੱਕ, ਇਹਦੇ ਲਈ ਕਿਸੇ ਦੀ ਬੇਇੱਜ਼ਤੀ ਦੇ ਨਾਲ, ਕਿਸੇ ਨੂੰ ਨੀਵਾਂ ਦਿਖਾਉਣ ਦੇ ਨਾਲ ਇਹ ਗੱਲਾਂ ਨਹੀਂ ਜੁੜੀਆਂ ਹੋਈਆਂ। ਸੋ